भाई अगर माँ भी मतरई होए तो बच्चे बच्चे फर्क करती है। मैं धक्के खांदा रहा बहुत दिन, कदे चाचा कोल रहा, कदे नालकियां कोल रहा, कदे किसी कोल रहा, कदे किस कोल रहा। उस टाइम ते बड़े वाशाना हालात सी और लोग चाहे वो इधर दे लोग सी या परली तरफ दे लोग सी वो एक वैशी बन चुके सी। क्योंकि धर्म जड़ा कोई भी माड़ा नहीं होता तो कोई धर्म किसी दूसरे धर्म की जान लैन की इजाजत नहीं देता, चाहे वो किसी भी धर्म का बंदा होए उन्होंने दंगा ही किया जा सकता है। साढ़े घरां नूं और खास तरीके से सानू उजाड़ दिता है, सानू ऐसे जख्म दिते हैं ਜਿਹੜੇ बड़े मुश्किल नाल भरीन गए। साढ़े विचकार वो वंड पाई गई है जो किसी भी तरीके से वंड होनी नहीं सी चाहिए। मेरी दादी की बांह दे विच गोली लगी, फिर वो गोली जिहड़ी है असी वाई कैंप जदों आए, वाई कैंप तो उन्होंने लिया के रावलपिंडी विचकार अस्पताल विचकार उन्होंने गोली उस टाइम ते डॉक्टर ने कड्ढी। तो फिर असी जदों वाई कैंप तो हिंदुस्तान वास्ते चले, रस्ते फिर उन्होंने दूजी गोली लगी। दूजी गोली जो है उन्होंने सिर विचकार लगी। असी उन्होंने जिहड़ी अंतिम संस्कार है वो सड़क के किनारे ही असी उन्होंने जला के उन्होंने फुल भी नहीं इकट्ठे कर सके तो हिंदुस्तान चले गए, क्योंकि हालात ऐसे सी तो इंडिया विचकार चले गए। जी आया ਨੂੰ ਆਖਾਂਗੇ ਜੀ ਆਪਣੇ ਸਾਰੇ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਅਸੀਂ ਸਲਾਮ ਪਿਆਰ ਮੁਹੱਬਤ ਪੇਸ਼ ਕਰਦੇ ਹਾਂ। ਵਿਸਾਖੀ ਮੇਲੇ ਦੀਆਂ ਵਧਾਈਆਂ ਵੀ ਪੇਸ਼ ਕਰਦੇ ਹਾਂ। ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਦੀ ਪੈਦਾਇਸ਼ ਨੁਸ਼ਹਿਰਾ ਦੀ ਹੈ ਜਿਹੜਾ ਕਿ ਇਸ ਵੇਲੇ KPK ਖੈਬਰ ਪਖਤੂਨਖਵਾ ਦਾ ਸ਼ਹਿਰ ਹੈ ਔਰ ਆਖਰੀ ਸ਼ਹਿਰ ਹੈ ਖੈਬਰ ਪਖਤੂਨਖਵਾ ਦਾ। ਉਸ ਤੋਂ ਬਾਅਦ ਅਟਕ ਔਰ ਪੋਠਵਾਰ ਸ਼ੁਰੂ ਹੋ ਜਾਂਦਾ ਹੈ। ਇਸ ਹਵਾਲੇ ਨਾਲ ਮੈਂ ਅਰਜ਼ ਕਰਾਂਗਾ ਕਿ ਅਸੀਂ ਪੋਠਵਾਰ ਉੱਤੇ ਵੀ ਇੱਕ ਪ੍ਰੋਗਰਾਮ ਬਾਕਾਇਦਾ ਤੌਰ ਤੇ ਲੈ ਕੇ ਆ ਰਹੇ ਹਾਂ, ਕਿਉਂਕਿ ਪੰਜਾਬੀ ਲਹਿਰ ਉੱਥੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ ਰੰਗ ਪੋਠਵਾਰ ने ਨਾਂ ਨਾਲ। ਤੇ ਰੰਗ ਪੋਠਵਾਰ ਨੇ ਨਾਂ ਨਾਲ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਉਸ ਵਿੱਚ ਪੋਠਵਾਰ ਦੀ ਤਹਿਜ਼ੀਬ, ਸਕਾਫਤ, ਕਲਚਰ ਅਤੇ ਪਾਰਟੀਸ਼ਨ ਸਟੋਰੀਜ਼ ਜਿਹੜੀਆਂ ਨੇ ਉਹਨਾਂ ਦੀ ਸਾਂਝ ਤੁਹਾਡੇ ਨਾਲ ਕਰਾਂਗੇ। ਸੱਜਣੋ ਬੇਲੀਓ, ਗੱਲ ਇਹ ਹੈ ਕਿ ਪਾਰਟੀਸ਼ਨ, ਤਕਸੀਮ ਨੇ ਜਿਹੜੇ ਦੁੱਖ, ਜਿਹੜੇ ਜ਼ਖਮ ਸਾਨੂੰ ਦਿੱਤੇ ਨੇ, ਅਸੀਂ ਉਹ ਸਟੋਰੀਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਉਹ ਜ਼ਖਮ ਯਕੀਨਨ ਖਤਮ ਤੇ ਨਹੀਂ ਹੋ ਸਕਦੇ, ਲੇਕਿਨ ਉਹਨਾਂ ਜ਼ਖਮਾਂ ਉੱਤੇ ਅਸੀਂ ਮਰਹਮ ਤੇ ਰੱਖ ਸਕਦੇ ਹਾਂ। ਉਹਨਾਂ ਜ਼ਖਮਾਂ ਦੀ ਪੀੜ ਨੂੰ, ਉਹਨਾਂ ਜ਼ਖਮਾਂ ਦੇ ਦੁੱਖ ਔਰ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਤੇ ਅਸੀਂ ਜ਼ਰੂਰ ਕਰ ਸਕਦੇ ਹਾਂ। ਯਕੀਨਨ ਤਾਰਾਂ ਲੱਗ ਗਈਆਂ ਨੇ, ਬਟਵਾਰਾ ਹੋ ਗਿਆ, ਤਕਸੀਮ ਹੋ ਗਈ ਹੈ, ਅਸੀਂ ਉਹਨੂੰ ਖਤਮ ਤੇ ਨਹੀਂ ਕਰ ਸਕਦੇ, ਲੇਕਿਨ ਸਾਂਝ, ਪਿਆਰ, ਮੁਹੱਬਤ ਨੂੰ ਵਧਾ ਜ਼ਰੂਰ ਸਕਦੇ ਹਾਂ। ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਜ਼ੁਰਗੋ ਆਪਣਾ ਨਾਂ ਦੱਸਿਓ। मेरा नाम त्रिलोचन सिंह गंभीर है। ਕਿਹੜੇ ਸ਼ਹਿਰ ਤੋਂ ਤੁਸੀਂ ਆਏ ਹੋ? ਇੰਡੀਆ 'ਚ ਜਿਹੜਾ ਤੁਹਾਡਾ ਸ਼ਹਿਰ ਹੈ ਪੰਜਾਬ ਵਿੱਚ? मुजफ्फरनगर यूपी तो आया जी। ਅੱਛਾ, ਉੱਤਰ ਪ੍ਰਦੇਸ਼ ਤੋਂ ਆਏ ਹੋ। प्रदेश तो आया। ਹੁਣ ਤੁਸੀਂ ਇਹ ਦੱਸੋ ਕਿ ਤੁਹਾਡੀ ਪੈਦਾਇਸ਼ ਖਾਸ ਕਿਸ ਜਗ੍ਹਾ ਦੀ ਹੈ? मेरी पैदाइश जड़ी है नौशहरा छावनी दे दरिया, काबल दरिया दे परली तरफ पार नौशहरा थी। मेरी पैदाइश पार नौशहरा दी हैगी। ਤੇ ਉੱਥੇ ਖਾਸ ਜਿਹੜੀ ਜਗ੍ਹਾ, ਖਾਸ ਮੁਹੱਲਾ ਤੁਹਾਨੂੰ ਯਾਦ ਹੈ? मैनू महला तो याद नहीं, जब हिंदुस्तान पाकिस्तान का बंटवारा होया, वंड हुई है, तो मेरी उम्र लगभग तकरीबन 7.5-8 साल की सी। ਉਸ ਉਮਰ ਵਿੱਚ ਤੁਸੀਂ, ਤੁਹਾਡੇ ਯਕੀਨਨ ਕੋਈ ਯਾਰ ਦੋਸਤ ਵੀ ਹੋਣਗੇ ਉਸ ਮਹੱਲੇ ਦੇ? ना मैनू कोई यार दोस्तों की याद नहीं हैगी। तो मेरे ਜਿਹੜੇ वालद सी ਉਹਨਾਂ ਦੀ हिंदुस्तान पाकिस्तान बनन कोलों 2 साल पहले डेथ हो गई सी। ਅੱਛਾ ਅੱਛਾ। ਤੇ ਮੇਰੀ ਮਦਰ ਦੀ ਡੈਥ ਜਿਹੜੀ ਹੈ ਉਹ 6 ਮਹੀਨੇ ਦਾ ਜਦ ਮੈਂ ਸੀ ਤਦ ਹੋ ਗਈ ਸੀ। ਮੇਰੇ ਨਾਨਕੇ ਜਿਹੜੇ ਨੇ ਪਿਸ਼ੌਰ ਦੇ ਕੋਲ ਅਕਰਪੁਰਾ ਪਿੰਡ ਹੈਗਾ। ਮੇਰੇ ਨਾਨਕੇ ਤੇ ਮੇਰੇ ਸਹੁਰੇ ਜਿਹੜੇ ਨੇ ਉਹ ਅਕਰਪੁਰੇ ਪਿੰਡ ਦੇ ਹੈਗੇ ਨੇ। ਅੱਛਾ। ਤੇ ਉਹ ਮੇਰੇ ਸਹੁਰੇ ਤੇ ਮੇਰੇ ਨਾਨਕੇ ਵੀ ਹੁਣ ਮੁਜ਼ੱਫਰਨਗਰ ਯੂਪੀ ਵਿਚਕਾਰ ਹੀ ਰਹਿੰਦੇ ਹਨ। ਤੁਸੀਂ ਦੱਸਿਆ ਕਿ ਤੁਹਾਡੀ ਉਮਰ ਜਿਹੜੇ ਵੇਲੇ 7 ਸਾਲ ਸੀ, ਵਾਲਦਾ ਵੀ ਫੌਤ ਹੋ ਗਏ, ਤੁਹਾਡੇ ਬਚਪਨ ਵਿੱਚ ਹੀ ਵਾਲਦ ਵੀ ਫੌਤ ਹੋ ਗਏ। ਹੁਣ ਇਹ ਦੱਸੋ ਕਿ ਉਸ ਤੋਂ ਬਾਅਦ ਤੁਹਾਡੀ ਪਰਵਰਿਸ਼ ਕਿੰਨੇ ਕੀਤੀ? ਮੇਰਾ ਨਾ ਤਾਂ ਕੋਈ ਸਕਾ ਭਰਾ ਸੀ, ਨਾ ਕੋਈ ਸਕੀ ਭੈਣ ਸੀ। ਮੈਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਦ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਤੇ ਬੜੀ ਮੁਸ਼ਕਲ ਹਾਲਾਤ ਵਿਚਕਾਰ ਇੱਕ ਬੱਚੇ ਦੀ ਹੈਸੀਅਤ ਵਿਚਕਾਰ ਇੱਥੋਂ ਗਿਆ। ਅੱਛਾ, ਉਹ ਜ਼ਰਾ ਹਾਲਾਤ ਵੀ ਦੱਸੋ ਕਿ ਉਸ ਵੇਲੇ ਕੀ ਹਾਲਾਤ ਸਨ, ਉਸ ਵੇਲੇ ਸੂਰਤ ਹਾਲ ਕੀ ਸੀ? ਉਸ ਟਾਈਮ ਤੇ ਬੜੇ ਵਾਸ਼ਾਨਾ ਹਾਲਾਤ ਸੀ ਔਰ ਲੋਕ, ਚਾਹੇ ਉਹ ਇੱਧਰ ਦੇ ਲੋਕ ਸੀ ਜਾਂ ਪਰਲੀ ਤਰਫ ਦੇ ਲੋਕ ਸੀ, ਉਹ ਇੱਕ ਵੈਸ਼ੀ ਬਣ ਚੁੱਕੇ ਸੀ। ਉਹਨਾਂ ਨੂੰ
ਧਰਮ ਦੀ ਕੁੱਟੀ ਇਸ ਕਦਰ ਪਿਲਾਈ ਗਈ ਸੀ। ਜਦ ਕੋਈ ਆਦਮੀ ਪਾਗਲ ਹੋ ਜਾਏ ਨਾ, ਕਿਸੇ ਨੂੰ ਨਸ਼ਾ ਚੜ ਜਾਏ ਨਾ, ਉਹਦਾ ਨਸ਼ਾ ਉਤਰ ਜਾਂਦਾ ਹੈ। ਪਰ ਧਰਮ ਦਾ ਨਸ਼ਾ ਜਿਹੜਾ ਹੈ ਉਹ ਇੰਨਾ ਜ਼ਾਲਮ ਨਸ਼ਾ ਹੁੰਦਾ ਹੈ ਜੋ ਬੜੀ ਮੁਸ਼ਕਲ ਨਾਲ ਉਤਰਦਾ ਹੈ, ਅੰਨਾ ਕਰ ਦਿੰਦਾ ਅੰਨਾ ਕਰ ਦਿੰਦਾ ਹੈ। ਉਸ ਨਸ਼ੇ ਨੇ ਸਾਡੇ ਘਰਾਂ ਨੂੰ ਔਰ ਖਾਸ ਤਰੀਕੇ ਦੇ ਸਾਨੂੰ ਉਜਾੜ ਦਿੱਤਾ ਹੈ। ਸਾਨੂੰ ਐਸੇ ਜ਼ਖਮ ਦਿੱਤੇ ਹਨ ਜਿਹੜੇ ਬੜੇ ਮੁਸ਼ਕਲ ਨਾਲ ਭਰੀਨਗੇ। ਸਾਡੇ ਵਿਚਕਾਰ ਉਹ ਵੰਡ ਪਾਈ ਗਈ ਹੈ ਜੋ ਕਿਸੇ ਵੀ ਤਰੀਕੇ ਤੇ ਵੰਡ ਹੋਣੀ ਨਹੀਂ ਸੀ ਚਾਹੀਦੀ, ਔਰ ਉਹ ਸਾਨੂੰ ਸਦੀਆਂ ਤੱਕ ਸਾਡੀਆਂ ਔਲਾਦਾਂ ਨੂੰ ਭੁਗਤਣੀ ਪਏਗੀ। ਸਭ ਕੋਲੋਂ ਵੱਡਾ ਨੁਕਸਾਨ ਜਿਹੜਾ ਹੈ ਸਾਡੇ ਵੰਡ ਦਾ, ਸਾਡੀ ਤਹਿਜ਼ੀਬ, ਸਾਡੀ ਸੱਭਿਅਤਾ, ਸਾਡੀ ਜ਼ਬਾਨ ਦੇ ਉੱਤੇ ਵੀ ਬਹੁਤ ਵੱਡਾ ਇਹਦਾ ਅਸਰ ਪਿਆ ਹੈ। ਮੈਂ ਪੁੱਛਣਾ ਚਾਹਨਾ, ਇਹ ਤੇ ਯਕੀਨਨ ਇੱਕ ਦੁੱਖ ਭਰੀ ਕਹਾਣੀ ਹੈ ਤੇ ਇਹ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਸਾਡੇ ਜ਼ਖਮ ਹਰੇ ਹੋ ਜਾਂਦੇ ਨੇ। ਹਾਲਾਤ ਉਸ ਵੇਲੇ ਕੀ ਸਨ, ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਬਾਰਡਰ ਕ੍ਰਾਸ ਕੀਤਾ, ਇਹ ਸਾਰੀ ਜ਼ਰਾ ਰੋਇਦਾਦ, ਸਾਰੀ ਇਹ ਕਹਾਣੀ ਸੁਣਾਓ। ਮੈਂ ਨੌਸ਼ਹਿਰੇ ਛਾਉਣੀ 'ਚ ਘਰ ਰਹਿੰਦੇ ਸੀ। ਪਹਿਲੇ ਸਿਰੇ ਤਾਂ ਸਾਡੇ ਘਰ ਦੇ ਉੱਤੇ ਫਾਇਰਿੰਗ ਹੋਈ। ਫਾਇਰਿੰਗ ਹੋਣੇ ਦੇ ਬਾਅਦ ਅਸੀਂ ਪਿਛਲੀ ਗਲੀ ਤੋਂ ਨਿਕਲ ਕੇ ਅਸੀਂ ਨੌਸ਼ਹਿਰਾ ਕੋਤਵਾਲੀ ਪਹੁੰਚੇ। ਇਹ ਫਾਇਰਿੰਗ ਕਿਹਨਾਂ ਨੇ ਕੀਤੀ ਸੀ? ਮੈਂ ਉਹਨੂੰ ਕਿਸੇ ਧਰਮ ਦਾ ਨਾਂ ਨਹੀਂ ਦਿਆਂਗਾ, ਮੈਂ ਉਹਨਾਂ ਨੂੰ ਇੱਕ ਦੰਗਈਆਂ ਦਾ ਨਾਂ ਦਿਆਂਗਾ, ਕਿਉਂਕਿ ਧਰਮ ਜਿਹੜਾ ਕੋਈ ਵੀ ਮਾੜਾ ਨਹੀਂ ਹੁੰਦਾ ਤੇ ਕੋਈ ਧਰਮ ਕਿਸੇ ਦੂਸਰੇ ਧਰਮ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੰਦਾ। ਚਾਹੇ ਉਹ ਕਿਸੇ ਵੀ ਧਰਮ ਦਾ ਬੰਦਾ ਹੋਏ, ਉਹਨੂੰ ਦੰਗਈ ਕਿਹਾ ਜਾ ਸਕਦਾ ਹੈ। ਉਹ ਦੰਗਈ ਲੋਕ ਸੀ। ਤੇ ਅਸੀਂ ਕੋਤਵਾਲੀ ਪਹੁੰਚੇ। ਕੋਤਵਾਲੀ ਤੋਂ ਸਾਨੂੰ ਲਿਜਾ ਕੇ ਤੇ ਸਾਨੂੰ ਕੈਂਪ ਨੌਸ਼ਹਿਰੇ ਦੇ ਬਾਹਰ ਹੀ ਕੈਂਪ ਬਣਾਇਆ ਗਿਆ ਸੀ। ਕੈਂਪ 'ਚ ਕਰ ਰੱਖਿਆ ਗਿਆ। ਸਾਨੂੰ ਉਸ ਕੈਂਪ ਤੋਂ ਫਿਰ ਵਾਈ ਕੈਂਪ 'ਚ ਕਰ ਲੈ ਕੇ ਆ ਗਏ। ਤੇ ਜਦੋਂ ਸਾਡੇ ਘਰ ਦੇ ਉੱਤੇ ਫਾਇਰਿੰਗ ਹੋਈ ਤੇ ਮੇਰੀ ਦਾਦੀ ਦੀ ਬਾਂਹ ਦੇ ਵਿੱਚ ਗੋਲੀ ਲੱਗੀ। ਤੁਹਾਡੀ ਹਮਸ਼ੀਰਾ ਦੀ? ਹਾਂ, ਮੇਰੀ ਦਾਦੀ ਦੀ। ਅੱਛਾ, ਦਾਦੀ। ਤੇ ਉਹਨਾਂ ਦੀ ਉਮਰ ਉਸ ਵੇਲੇ ਕਿੰਨੀ ਸੀ? ਮੈਂ ਉਹਨਾਂ ਦੀ ਉਮਰ ਨਹੀਂ ਦੱਸ ਸਕਦਾ ਕਿਉਂਕਿ ਮੈਂ ਬੱਚਾ ਸੀ, ਮੇਰੇ ਵਾਲਦ ਤਾਂ ਸੀ ਨਹੀਂ। ਤੇ ਉਹਨਾਂ ਨੂੰ ਗੋਲੀ ਲੱਗੀ। ਫਿਰ ਉਹ ਗੋਲੀ ਜਿਹੜੀ ਹੈ, ਅਸੀਂ ਵਾਈ ਕੈਂਪ ਜਦੋਂ ਆਏ, ਵਾਈ ਕੈਂਪ ਤੋਂ ਉਹਨਾਂ ਨੂੰ ਲਿਆ ਕੇ ਰਾਵਲਪਿੰਡੀ ਵਿਚਕਾਰ ਹਸਪਤਾਲ ਵਿੱਚ ਉਹਨਾਂ ਦੀ ਗੋਲੀ ਉਸ ਟਾਈਮ ਤੇ ਡਾਕਟਰਾਂ ਨੇ ਕੱਢੀ। ਤੇ ਫਿਰ ਅਸੀਂ ਜਦੋਂ ਵਾਈ ਕੈਂਪ ਤੋਂ ਹਿੰਦੁਸਤਾਨ ਵਾਸਤੇ ਚੱਲੇ, ਰਸਤੇ 'ਚ ਫਿਰ ਉਹਨਾਂ ਨੂੰ ਦੂਜੀ ਗੋਲੀ ਲੱਗੀ। ਦੂਜੀ ਗੋਲੀ ਜੋ ਹੈ ਉਹਨਾਂ ਦੇ ਸਿਰ ਵਿਚਕਾਰ ਲੱਗੀ। ਅਸੀਂ ਉਹਨਾਂ ਦੀ ਜਿਹੜੀ ਅੰਤਮ ਸੰਸਕਾਰ ਹੈ, ਯਾਨੀ ਸਾਡੇ ਜਿਹੜੇ ਹਿੰਦੂ ਤੇ ਸਿੱਖਾਂ ਵਿਚਕਾਰ ਜਲਾਉਣ ਦੀ, ਉਹਨਾਂ ਨੂੰ ਫੂਕਣ ਦੀ ਪ੍ਰਥਾ ਹੈ, ਉਹ ਸੜਕ ਦੇ ਕਿਨਾਰੇ ਹੀ ਅਸੀਂ ਉਹਨਾਂ ਨੂੰ ਜਲਾ ਕੇ ਉਹਨਾਂ ਦੇ ਫੁੱਲ ਵੀ ਨਹੀਂ ਇਕੱਠੇ ਕਰ ਸਕੇ ਤੇ ਹਿੰਦੁਸਤਾਨ ਚਲੇ ਗਏ, ਕਿਉਂਕਿ ਹਾਲਾਤ ਐਸੇ ਸੀ ਤੇ ਇੰਡੀਆ ਵਿਚਕਾਰ ਚਲੇ ਗਏ। ਇਹ ਕਿਸ ਮੁਕਾਮ ਤੇ, ਤੁਸੀਂ ਦੱਸਿਓ ਕਿਸ ਮੁਕਾਮ ਤੇ ਉਹਨਾਂ ਨੂੰ ਗੋਲੀ ਵੱਜੀ ਸੀ ਜਿਹੜੀ ਉਹਨਾਂ ਦੇ ਸਰ ਵਿੱਚ ਲੱਗੀ? ਮੈਂ ਬੱਚਾ, ਮੈਂ ਮੁਕਾਮ ਨਹੀਂ ਦੱਸ ਸਕਦਾ। ਇਹਨਾਂ ਦੱਸ ਸਕਦਾ ਕਿ ਉਹ ਵਾਈ ਕੈਂਪ ਦੇ ਕੋਲੋਂ ਚੱਲਣ ਦੇ ਬਾਅਦ ਗੋਲੀ ਲੱਗੀ ਰਸਤੇ ਵਿੱਚ। ਉੱਥੇ ਹੋਰ ਲੋਕ ਵੀ ਇਸ ਤਰ੍ਹਾਂ ਉਹਨਾਂ ਤੇ ਹਮਲਾ ਹੋਇਆ, ਉਹ ਵੀ ਜ਼ਖਮੀ ਹੋਏ ਜਾਂ ਉਹਨਾਂ ਦੀ ਡੈਥ ਹੋਈ? ਉਹਨਾਂ ਦਾ ਮੈਨੂੰ ਕੋਈ ਧਿਆਨ ਨਹੀਂ। ਇਹ ਹਾਲਾਤ ਇਤਨੇ ਮੁਸ਼ਕਲ ਸਨ ਕਿ ਸਿਰਫ ਇਹ ਯਾਦ ਰਿਹਾ ਉਸ ਵੇਲੇ। ਤੇ ਇਹ ਕਿੰਨਿਆਂ ਦਿਨਾਂ ਦਾ ਸਫ਼ਰ ਸੀ? ਜਿੰਨਿਆਂ ਦਿਨਾਂ ਦੇ ਸਫ਼ਰ ਤੋਂ ਬਾਅਦ ਤੁਸੀਂ ਇੰਡੀਆ ਦਾ ਬਾਰਡਰ ਕ੍ਰਾਸ ਕੀਤਾ ਉਸ ਵੇਲੇ? ਇਹ ਵੀ ਮੈਂ ਨਹੀਂ ਦੱਸ ਸਕਦਾ। ਅੱਗੋਂ ਜਿਹੜਾ ਨਾ ਅਸੀਂ ਉਹਦੇ ਕੋਲੋਂ ਅੱਗੇ ਦਾ ਸਫ਼ਰ ਜਿਹੜਾ ਸੀ, ਜਿਹੜੇ ਛਕੜੇ ਹੁੰਦੇ ਸੀ ਨਾ ਰੇਲ ਗੱਡੀ ਦੇ ਛਕੜੇ, ਉਹਨਾਂ ਵਿਚਕਾਰ ਅਸੀਂ ਸਫ਼ਰ ਤੈਅ ਕੀਤਾ ਵੇ। ਤੇ ਉੱਥੋਂ ਫਿਰ ਅਸੀਂ ਜਲੰਧਰ ਪਹੁੰਚੇ। ਕੋਈ 2-4-10 ਦਿਨ ਜਲੰਧਰ ਰਹੇ। ਜਲੰਧਰ ਦੇ ਬਾਅਦ ਪਟਿਆਲੇ, ਪਟਿਆਲੇ ਤੋਂ ਬਾਅਦ ਦਿੱਲੀ, ਔਰ ਦਿੱਲੀ ਤੋਂ ਬਾਅਦ ਤੋਂ ਮੁਜ਼ੱਫਰਨਗਰ, ਯੂਪੀ ਦੇ ਵਿਚਕਾਰ। ਹੁਣ ਅਸੀਂ ਮੁਜ਼ੱਫਰਨਗਰ ਯੂਪੀ ਵਿਚਕਾਰ ਹੀ ਰਹਿੰਦੇ ਹਾਂ। ਮੁਜ਼ੱਫਰਨਗਰ ਯੂਪੀ ਰਹਿੰਦੇ ਹੋ ਤੁਸੀਂ, ਤੇ ਮੁਜ਼ੱਫਰਨਗਰ ਯੂਪੀ ਤੋਂ ਮੇਰੀ ਨਾਨੀ ਦਾ ਤਾਲੁਕ ਵੀ ਹੈ। ਉਹ ਗੰਗੇਰੂ ਸਾਦਾਤ ਪਿੰਡ ਦਾ ਗੰਗੇਰੂ ਹੈ। ਹਾਂਜੀ, ਗੰਗੇਰੂ ਦੇਖਿਆ ਮੈਂ। ਗੰਗੇਰੂ ਸਾਦਾਤ ਤੋਂ ਸਾਡੀ ਫੈਮਿਲੀ ਜਿਹੜੀ ਹੈ ਨਾ ਮਾਈਗ੍ਰੇਟ ਕਰਕੇ ਚਨਿਓਟ ਆਈ ਹੈ। ਨਹੀਂ, ਮੈਂ ਤਾਂ ਗੰਗੇਰੂ ਵੀ ਦੇਖਿਆ ਹੈ, ਔਰ ਗੰਗੋ ਜਿਹੜਾ ਉਹ ਵੀ ਦੇਖਿਆ। ਗੰਗੋ ਸਹਾਰਨਪੁਰ ਜ਼ਿਲ੍ਹੇ 'ਚ ਘਰ ਹੈ। ਤੁਹਾਨੂੰ ਇਹ ਯਾਦ ਹੈ ਉੱਥੇ ਕਿਸੇ ਬਜ਼ੁਰਗ ਦਾ ਮਜ਼ਾਰ ਹੋਵੇ ਗੰਗੇਰੂ 'ਚ ਜਾਂ ਯੂਪੀ 'ਚ? ਨਹੀਂ, ਯੂਪੀ 'ਚ ਘਰ ਮਜ਼ਾਰ ਤੇ ਕਲੀਅਰ ਸ਼ਰੀਫ ਹੈਗਾ। ਅੱਛਾ, ਬਹੁਤ ਕਲੀਅਰ ਸ਼ਰੀਫ ਤਕਰੀਬਨ ਸਾਡੇ ਕੋਲੋਂ ਤਕਰੀਬਨ 50 ਕਿਲੋਮੀਟਰ ਦੇ ਕਰੀਬ ਹੈ। ਹਜ਼ਰਤ ਖਾਜਾ ਅਲੀ ਅਹਿਮਦ ਸਾਬਿਰ ਕਲੀਅਰੀ ਰਹਿਮਤੁल्लाह। ਹਾਂਜੀ, ਉੱਥੇ ਬਹੁਤ ਪਾਕਿਸਤਾਨ ਦੇ ਜ਼ਰੀਨ ਆਉਂਦੇ ਨੇ। ਜੀ। ਔਰ ਬਹੁਤ ਉੱਥੇ ਬਹੁਤ ਮਾਨਤਾ ਹੈ। ਇਹ ਗੱਲ ਦੱਸਿਓ, ਅਗਰ ਤੁਹਾਨੂੰ ਯਾਦ ਹੈ ਤੇ ਉਸ ਵੇਲੇ ਤੁਹਾਡੇ ਨਾਲ ਕਿੰਨੇ ਫੈਮਿਲੀ ਮੈਂਬਰਸ ਤੁਹਾਡੇ ਨਾਲ ਸਨ? ਸਾਡੇ ਨਾਲ ਬਹੁਤ ਫੈਮਿਲੀ ਸੀ, ਬੜੀ ਵੱਡੀ ਮਤਲਬ ਕਨਵਾਈ ਸੀ ਲੋਕਾਂ ਦੀ, ਜਿਹੜੇ ਉਸ ਟਾਈਮ ਤੇ ਇੱਥੋਂ ਹਿਜਰਤ ਕਰ ਰਹੇ ਸਨ। ਪਾਕਿਸਤਾਨ ਜਦ ਬਣ ਗਿਆ ਸੀ ਤਾਂ ਹਿਜਰਤ ਬਹੁਤ ਲੋਕ ਕਰ ਰਹੇ ਸੀ। ਬਹੁਤ ਵੱਡੀ ਕਨਵਾਈ ਸੀ, ਥੋੜੇ ਲੋਕ ਨਹੀਂ ਸੀ।
ਤੁਹਾਡੀ ਆਪਣੀ ਫੈਮਿਲੀ ਦੇ ਲੋਕ ਜਿਹੜੇ ਸੀ? ਮੇਰੇ ਆਪਣੀ ਫੈਮਿਲੀ ਦੇ ਲੋਕ ਜਿਹੜੇ ਸੀ, ਮੇਰੇ ਚਾਚੇ ਸੀ, ਮੈਂ ਉਹਨਾਂ ਦੇ ਨਾਲ ਸੀਗਾ। ਅੱਛਾ ਅੱਛਾ ਉਹ ਆਪਣੇ ਚਾਚਾ ਜੀ ਦੇ ਨਾਲ ਸੀ। ਅੱਛਾ, ਹੁਣ ਇੱਕ ਗੱਲ ਮੈਨੂੰ ਦੱਸਿਓ, ਯਕੀਨਨ ਤੁਹਾਡੇ ਮਾਤਾ ਪਿਤਾ ਪਹਿਲੇ ਹੀ ਉਹਨਾਂ ਦਾ ਵਿਸਾਲ ਹੋ ਗਿਆ ਸੀ, ਤੁਸੀਂ ਤਕਸੀਮ ਹੋਈ, ਇੱਥੇ ਯਕੀਨਨ ਤੁਹਾਡੀ ਕੋਈ ਜ਼ਮੀਨ ਕਾਰੋਬਾਰ ਹੋਏਗਾ, ਉਹਦਾ ਬਦਲਾ ਉਧਰ ਮਿਲਿਆ, ਉਧਰ ਤੁਹਾਨੂੰ ਕਿਸ ਤਰ੍ਹਾਂ ਐਂਟਰਟੇਨ ਕੀਤਾ ਉੱਧਰ ਗਿਆ? ਅਸੀਂ ਜਦੋਂ ਸ਼ੁਰੂ ਤੋਂ ਗਏ ਸਾਨੂੰ ਕੁਝ ਗਵਰਨਮੈਂਟ ਵੱਲੋਂ ਲਗਭਗ 15 ਰੁਪਏ ਮਹੀਨਾ ਪੈਨਸ਼ਨ ਮਤਲਬ ਸਹਾਇਤਾ ਦਿੱਤੀ ਗਈ ਉਧਰ ਹਿੰਦੁਸਤਾਨ ਗਵਰਨਮੈਂਟ ਵੱਲੋਂ। ਔਰ ਜਿਹੜਾ ਇੱਧਰ ਅਸੀਂ ਲੋਕ ਜਦਾਦਾ ਛੋੜ ਕੇ ਗਏ ਆ, ਉਧਰੋਂ ਜਿਹੜੇ ਮੁਸਲਮਾਨ ਲੋਕ ਜਦਾਨਾ ਛੋੜ ਕੇ ਇੱਧਰ ਆਏ ਨੇ, ਉਹਨੂੰ ਉੱਥੋਂ ਦੀ ਗਵਰਨਮੈਂਟ ਨੇ ਸ਼ਤਰੂ ਸੰਪत्ति ਦਾ ਨਾਂ ਦਿੱਤਾ ਹੈ, ਸ਼ਤਰੂ ਸੰਪत्ति। ਜੀ ਜੀ। ਤੇ ਉਹ ਅਲਾਟ ਜਿਹੜੀ ਹੈ ਨਾ, ਉਸ ਸੰਪत्ति ਦੀ ਵੈਲਿਊਏਸ਼ਨ ਲਗਾ ਕੇ ਔਰ ਇਧਰੋਂ ਜੋ ਲੋਕ ਗਏ ਨੇ ਉਹਦੀ ਵੈਲਿਊਏਸ਼ਨ ਲਗਾ ਕੇ ਫਿਰ ਉਹਦੇ ਅਗੇਂਸਟ ਉਹਨਾਂ ਨੂੰ ਜੋ ਉਹਨਾਂ ਦਾ ਬਣਦਾ ਸੀ, ਜਿਹੜੇ ਲੋਕ ਇਧਰੋਂ ਗਏ ਨੇ ਉਹਨਾਂ ਦੀ ਸੰਪत्तियां ਜਿਹੜੀਆਂ ਸਨ, ਉਹਨਾਂ ਦੀ ਜਿਹੜੀ ਜਾਇਦਾਦ ਸੀ ਉਹ ਉਹਨਾਂ ਨੂੰ ਅਲਾਟ ਕੀਤੀਆਂ ਗਈਆਂ, ਤਕਸੀਮ ਕੀਤੀ ਗਈ ਉਹਦੀ, ਤੇ ਉਹ ਠੀਕ ਮਿਲ ਗਈ ਸੀ? ਬਈ ਠੀਕ ਠਾਕ ਤਾਂ ਠੀਕ ਹੀ ਮਿਲ ਗਈ ਹੈ। ਹੁਣ ਤੇ ਭੁੱਲ ਗਏ ਆ, ਬਹੁਤ ਪੁਰਾਣੇ ਦਿਨ ਹੋ ਗਏ ਨੇ। ਵੈਸੇ ਤੁਸੀਂ ਤਾਲੀਮ ਹਾਸਿਲ ਕੀਤੀ, ਤੁਸੀਂ ਪੜ੍ਹੇ ਹੋ, ਉਸ ਤੋਂ ਬਾਅਦ ਤੁਸੀਂ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਆਪਣੀ? ਮੈਂ ਤਾਲੀਮ ਜਿਹੜੀ ਹੈ ਆਪਣੇ ਬਚਪਨ ਦੇ ਵਿਚਕਾਰ ਤੁਸੀਂ ਇਹ ਸਮਝ ਸਕਦੇ ਹੋ ਬਈ ਅਗਰ ਮਾਂ ਵੀ ਮਤਰਈ ਹੋਏ ਤਾਂ ਬੱਚੇ 'ਚ ਫਰਕ ਕਰਦੀ ਹੈ। ਮੈਂ ਧੱਕੇ ਖਾਂਦਾ ਰਿਹਾ ਬਹੁਤ ਦਿਨ, ਕਦੇ ਚਾਚਿਆਂ ਕੋਲ ਰਿਹਾ, ਕਦੇ ਨਾਲਕਿਆਂ ਕੋਲ ਰਿਹਾ, ਕਦੇ ਕਿਸੇ ਕੋਲ ਰਿਹਾ, ਕਦੇ ਕਿਸ ਕੋਲ ਰਿਹਾ। ਨੀਅਰ ਅਬਾਊਟ ਸਨ 1960 ਦੇ ਵਿਚਕਾਰ ਮੈਂ ਆਪਣਾ ਉੱਥੇ ਕਾਰੋਬਾਰ ਚਾਲੂ ਕੀਤਾ ਮੁਜ਼ੱਫਰਨਗਰ ਵਿਚਕਾਰ, ਔਰ ਗੰਭੀਰ ਸਾਈਕਲ ਸਟੋਰ ਦੇ ਨਾਲ ਮੈਂ ਕਾਰੋਬਾਰ ਚਾਲੂ ਕੀਤਾ ਤੇ ਵਾਹਿਗੁਰੂ ਦੀ ਬੜੀ ਕਿਰਪਾ ਦੇ ਨਾਲ ਮੈਂ ਬਹੁਤ ਹੀ ਅੱਛਾ, ਮੇਰਾ ਕਾਰੋਬਾਰ ਜਿਹੜਾ ਬੜਾ ਚੰਗਾ ਚੱਲਿਆ। ਅਖੀਰ ਉੱਤੇ ਆਪਣੇ ਮਨ ਦੀ ਗੱਲ, ਦਿਲ ਦੀ ਗੱਲ, ਸੁਨੇਹਾ, ਪੈਗਾਮ, ਮੈਸੇਜ ਕੀ ਦਿਓਗੇ? ਆਖਰ ਦੇ ਉੱਤੇ ਮੈਂ ਆਪਣੇ ਮਨ ਦਾ ਪੈਗਾਮ ਤੇ ਇਹ ਚਾਹਾਂਗਾ, ਮੈਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਇਆ। ਮੇਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਹਿੰਦੁਸਤਾਨ ਵੀ ਵਸਦਾ ਰਹੇ ਤੇ ਪਾਕਿਸਤਾਨ ਵੀ ਵਸਦਾ ਰਹੇ। ਇਹਨਾਂ ਵਿਚਕਾਰ ਜਿਹੜੀ ਖਟਾਸ ਹੈ ਉਹ ਖਟਾਸ ਖਤਮ ਹੋਏ। ਇਹ ਦੋਨੋਂ ਭਰਾ ਨੇ, ਦੋਨੋਂ ਤਰੱਕੀ ਕਰਨ ਤੇ ਦੋਨੋਂ ਬੁਲੰਦੀਆਂ ਨੂੰ ਛੂਹਣ ਤੇ ਨਫ਼ਰਤ ਦਾ ਜਿਹੜਾ ਆਪਸ ਵਿੱਚ ਬੀਜ ਹੈ ਇਹ ਖਤਮ ਹੋਏ। ਬਜ਼ੁਰਗੋ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਇਹੀ ਚਾਹਾਂ।